ਇਸ ਵੇਲੇ ਦੀ ਇੱਕ ਬੜੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਪੀਲ ਪੁਲਿਸ ਨੇ ਮਿਸੀਸਾਗਾ ਦੇ ਵਿੱਚ ਇੱਕ ਕੁੜੀ ਦੇ ਨਾਲ ਜ਼ਬਰਦਸਤੀ ਕਰਨ ਤੇ ਗਲਤ ਪਛਾਣ ਦੇ ਆਧਾਰ ਦੇ ਉੱਤੇ ਘਰਾਂ ਦੇ ਵਿੱਚ ਦਾਖਲ ਹੋ ਕੇ ਲੁੱਟ-ਖੋਹ ਕਰਨ ਦੇ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 3 ਪੰਜਾਬੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਨੂੰ ਅਗਲੇ ਦਿਨਾਂ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਲੜਕੀ ਦੇ ਨਾਲ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਢਾਲੀਵਾਲ ਵਜੋਂ ਹੋਈ ਆ। ਢਾਲੀਵਾਲ ਤੇ ਦੋਸ਼ ਹੈ ਕਿ ਉਸਨੇ ਲੰਘੇ ਮਹੀਨੇ ਘਰ ਦੀ ਸਫਾਈ ਦੇ ਲਈ ਲੜਕੀ ਨੂੰ ਸੱਦਿਆ ਸੀਗਾ ਤੇ ਘਟਨਾ ਦੇ ਮੌਕੇ ਘਰ ਦੇ ਵਿੱਚ ਇਕੱਲਾ ਸੀ। ਇਸੇ ਦੌਰਾਨ ਉਸਨੇ ਪੀੜਤ ਲੜਕੀ ਦੇ ਨਾਲ ਜ਼ਬਰਦਸਤੀ ਕੀਤੀ ਤੇ ਸੱਟਾਂ ਵੀ ਮਾਰੀਆਂ ਤੇ ਬਾਅਦ ਦੇ ਵਿੱਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਿਸ ਨੇ ਪੀੜਤ ਕੁੜੀ ਦੀ ਸ਼ਿਕਾਇਤ ਦੇ ਉੱਤੇ ਇਸ ਮੁਲਜ਼ਮ ਉੱਤੇ ਜਾਂਚ ਕੀਤੀ ਗਈ ਤੇ 4 ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ। ਇਸੇ ਦੌਰਾਨ ਲੁੱਟ-ਖੋਹ ਦੇ ਨਾਲ ਜੁੜੇ ਇੱਕ ਹੋਰ ਮਾਮਲੇ ਦੇ ਵਿੱਚ ਬਰੈਂਪਟਨ ਵਾਸੀ ਅਭਿਜੋਤ ਸਿੰਘ ਜਿਸ ਦੀ ਉਮਰ 20 ਸਾਲ ਹੈ, ਮਿਸੀਸਾਗਾ ਵਾਸੀ ਰਿਦਮਪ੍ਰੀਤ ਸਿੰਘ ਜਿਸ ਦੀ ਉਮਰ 21 ਸਾਲ ਹੈ, ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਤੇ ਦੋਸ਼ ਇਹ ਲੱਗਿਆ ਕਿ ਇਹਨਾਂ ਨੇ ਜਾਲੀ ਪਛਾਣ ਵਾਲੇ ਪਹਿਲਾਂ ਤਾਂ ਜਿਹੜੇ ਸੋਸ਼ਲ ਮੀਡੀਆ ਖਾਤੇ ਬਣਾਏ ਤੇ ਲੋਕਾਂ ਨੂੰ ਸੁੰਨਸਾਨ ਥਾਂ ਤੇ ਸੱਦ ਕੇ ਇਹ ਲੁੱਟ-ਖੋਹ ਕਰਦੇ ਸਨ। ਮੁਲਜ਼ਮਾਂ ਨੂੰ ਅਗਲੇ ਦਿਨਾਂ ਦੇ ਵਿੱਚ ਅਦਾਲਤ ਦੇ ਵਿੱਚ ਜਿਹੜਾ ਪੇਸ਼ ਆ ਉਹ ਕੀਤਾ ਜਾਣਾ। ਸੋ ਇਹ ਜਿਹੜੇ ਦੋ ਪੰਜਾਬੀ ਨੌਜਵਾਨ ਬਰੈਂਪਟਨ ਵਾਸੀ ਅਭਿਜੋਤ ਸਿੰਘ ਤੇ ਮਿਸੀਸਾਗਾ ਵਾਸੀ ਰਿਦਮਪ੍ਰੀਤ ਸਿੰਘ ਤੇ ਇਸੇ ਤਰ੍ਹਾਂ ਕੁੜੀ ਦੇ ਨਾਲ ਜ਼ਬਰਦਸਤੀ ਕਰਨ ਵਾਲੇ ਜਿਹੜੇ ਰਵਿੰਦਰ ਸਿੰਘ ਆ ਢਾਲੀਵਾਲ, ਉਹਦੇ ਤੇ ਦੋਸ਼ ਹੈ ਵੀ ਉਹਨੇ ਘਰੇ ਸਫਾਈ ਦੇ ਬਹਾਨੇ ਕੁੜੀ ਨੂੰ ਸੱਦਿਆ ਸੀਗਾ ਤੇ ਬਾਅਦ ਦੇ ਵਿੱਚ ਉਸ ਦੇ ਨਾਲ ਜ਼ਬਰਦਸਤੀ ਕੀਤੀ। ਪੁਲਿਸ ਨੇ ਇਹਨਾਂ ਮਾਮਲਿਆਂ ਦੇ ਵਿੱਚ 3 ਪੰਜਾਬੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਿਹੜੇ ਕਿ 2 ਵੱਖ-ਵੱਖ ਮਾਮਲਿਆਂ ਦੇ ਨਾਲ ਜੁੜੇ ਹੋਏ ਸਨ।